ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤੇ। ਤੁਹਾਡੇ ਲਈ ਸਵੇਰ ਦਾ ਜਿਹੜਾ ਅੱਜ ਦਸੰਬਰ 11 ਤਰੀਕ ਆ, ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਦਿੱਤਾ ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਹੈ। ਇਸ ਦੇ ਬਾਰੇ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਹੇਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੋਂਗ, ਹਰਬੰਸ ਕੌਰ ਤੋਂਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਜੋ ਬਾਈਡਨ ਆ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਇਲੈਕਟਰੋਲਸ ਹੈਗੇ ਆ, ਉਹ ਹੁਣ ਤਿਆਰ ਹੋ ਰਹੇ ਆ। ਮੰਡੇ ਨੂੰ ਉਹਨਾਂ ਨੇ ਸਾਰਿਆਂ ਨੇ ਵੋਟ ਪਾਣੀ ਹੈਗੀ ਆ, ਜਿਹੜੀ ਕਿ ਫਾਈਨਲ ਫਿਰ ਉਹ ਕਨਫਰਮ ਕਰ ਦੇਗੀ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਆ ਜੋ ਬਾਈਡਨ, ਉਹ ਹੀ ਐਕਚੁਅਲ ਪ੍ਰੈਜ਼ੀਡੈਂਟ ਹੋਣਗੇ। ਕਾਫੀ ਜਿਹੜੇ ਡੈਮੋਕ੍ਰੇਟਿਕ ਇਲੈਕਟਰੋਲਸ ਹੈਗੇ ਆ 5 ਸਟੇਟਾਂ ਦੇ ਵਿੱਚ, ਜਿਹੜੀਆਂ ਇਹ ਫਲਿੱਪ ਹੋਈਆਂ ਹੈਗੀਆਂ। ਕਈ ਜਿਹੜੇ ਆ ਲੋਕ ਡਰ ਵੀ ਰਹੇ ਆ ਵੀ ਹੋ ਸਕਦਾ ਵੀ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਨਾ ਵੋਟ ਪਾ ਜਾਣ। ਉਹਨਾਂ ਦੀਆਂ ਕਾਫੀ ਇੰਟਰਵਿਊਜ਼ ਹੋਈਆਂ ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਬਿਲਕੁਲ ਜੋ ਡਿਸੀਜਨ ਵੋਟਰਸ ਦਾ ਹੋਇਆ ਉਹਦੇ ਬੇਸ ਤੇ ਹੀ ਆਪਾਂ ਜਿਹੜੀ ਵੋਟ ਪਾਵਾਂਗੇ। ਜੀ, ਸੋ ਕੁਛ ਹੀ ਦਿਨਾਂ ਦੇ ਵਿੱਚ ਜਿਹੜੀ ਇਸ ਦੀ ਕਲੈਰਿਟੀ ਆ ਇਸ ਦੇ ਬਾਬਤ ਆ ਉਹ ਹੋ ਜਾਵੇਗੀ। ਨਿਊਯਾਰਕ ਦੇ ਵਿੱਚ ਕੋਵਿਡ ਦੇ ਕਰਕੇ ਇੰਡੋਰ ਜਿਹੜੀ ਡਾਈਨਿੰਗ ਆ ਉਹ ਇੱਕ ਵਾਰੀ ਫਿਰ ਜਿਹੜੀ ਉਹ ਬੰਦ ਹੋਣ ਜਾ ਰਹੀ ਆ ਨਿਊਯਾਰਕ ਸਿਟੀ ਦੇ ਵਿੱਚ। ਸੋ ਉੱਥੇ ਦੇ ਜਿਹੜੇ ਗਵਰਨਰ ਐਂਡਰਿਊ ਕੁਮੋ, ਉਹਨਾਂ ਨੇ ਜਿਹੜੀ ਕਰੋਨਾ ਵਾਇਰਸ ਦੀ ਬਰੀਫਿੰਗ ਜਿਹੜੀ ਆ ਉਸ ਦੇ ਵਿੱਚ ਇਹ ਜਾਣਕਾਰੀਆਂ ਦਿੱਤੀਆਂ। ਇਸੇ ਹੀ ਤਰੀਕੇ ਦੇ ਨਾਲ ਅਮਰੀਕਾ ਦੇ ਜਿਹੜੇ ਸੂਬਾ ਜਿਹੜਾ ਕੈਲੀਫੋਰਨੀਆ ਆ, ਆਪਣੇ ਇੱਥੇ ਵੀ ਤਕਰੀਬਨ ਕਾਫੀ ਜਿਹੜੀਆਂ ਕਾਊਂਟੀਜ਼ ਆ ਉਸ ਦੇ ਵਿੱਚ ਇਨਡੋਰ ਡਾਈਨਿੰਗ ਅਤੇ ਜਿਹੜੀ ਉਹ ਬੰਦ ਹੋ ਚੁੱਕੀ ਆ ਅਤੇ ਸਟੇ ਐਟ ਹੋਮ ਆਰਡਰ ਜਿਹੜੇ ਆ ਉਹ ਲੱਗ ਚੁੱਕੇ ਹੋਏ ਨੇ ਵੀ ਨਾਨ ਅਸੈਂਸ਼ੀਅਲ ਕੰਮਾਂ ਦੇ ਲਈ ਜਿਹੜਾ ਉਹ ਬਾਹਰ ਨਾ ਜਾਇਆ ਜਾਵੇ। ਸੋ ਸਥਿਤੀ ਜਿਹੜੀ ਆ ਕੋਵਿਡ ਨੂੰ ਲੈ ਕੇ ਕਾਫੀ ਜਿਹੜੀ ਆ ਉਹ ਗੰਭੀਰ ਬਣੀ ਹੋਈ ਆ। 3000 ਤੋਂ ਵੱਧ ਮੌਤਾਂ ਪਿਛਲੇ 2 ਦਿਨਾਂ ਦੇ ਵਿੱਚ ਲਗਾਤਾਰ ਜਿਹੜੀਆਂ ਉਹ ਹੋਈਆਂ ਨੇ ਕੋਵਿਡ ਦੇ ਕਰਕੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਬ੍ਰੈਕਸਿਟ ਨੂੰ ਲੈ ਕੇ ਆ, ਬ੍ਰਿਟਿਸ਼ ਦਾ ਜਿਹੜਾ ਪਾਊਂਡ ਆ ਉਹ ਕਾਫੀ ਡਾਊਨ ਚਲਾ ਗਿਆ ਹੈਗਾ ਯੂਰੋ ਦੇ ਮੁਕਾਬਲੇ, ਕਿਉਂਕਿ ਕੋਈ ਵੀ ਜਿਹੜੀ ਡੀਲ ਆ ਉਹ ਹੋ ਨਹੀਂ ਰਹੀ। ਸੰਡੇ, ਇਹ ਜਿਹੜਾ ਆਉਣ ਵਾਲਾ ਐਤਵਾਰ ਆ, ਉਹ ਟਾਈਮ ਰੱਖਿਆ ਗਿਆ ਹੈਗਾ ਯੂਰਪੀਅਨ ਯੂਨੀਅਨ ਤੇ ਬ੍ਰਿਟੇਨ ਦੇ ਵਿੱਚ ਜਿਹੜੀ ਡੀਲ ਹੋਣੀ ਆ। ਇਸੇ ਤਰ੍ਹਾਂ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਜਿਹੜਾ ਡਾਊਨ ਗਈ ਹੈਗੀ ਆ। ਉਹਦਾ ਵੀ ਮੇਨ ਕਾਰਨ ਇੱਕ ਤਾਂ ਇਹ ਬ੍ਰਿਟੇਨ ਵਾਲਾ ਕੋਈ ਨਾ ਹੋਣੀ ਡੀਲ, ਤੇ ਦੂਸਰਾ ਜਿਹੜਾ ਹੈਗਾ ਆ ਆਪਣੇ ਸਟਿਮੂਲਸ ਪੈਕੇਜ ਦੇ ਵਿੱਚ ਵੀ ਹਜੇ ਤੱਕ ਕੋਈ ਪ੍ਰੋਗਰੈਸ ਨਹੀਂ ਹੋਈ। ਸੋ ਉਹਦੇ ਵੱਲ ਦੇਖਦੇ ਹੋਏ ਡਾਓ ਜੋਨ ਇੰਡਸਟਰੀਅਲ ਵੀ ਅੱਜ ਡਾਊਨ ਜਾ ਰਿਹਾ। ਜੀ, ਨਵੀਂ ਪੋਲ ਦੇ ਮੁਤਾਬਕ ਮੈਜੋਰਟੀ ਲੋਕ ਚਾਹੁੰਦੇ ਨੇ ਵੀ ਕਾਂਗਰਸ ਕੰਪਰੋਮਾਈਜ਼ ਕਰਕੇ ਜਿਹੜਾ ਸਟਿਮੂਲਸ ਪੈਕੇਜ ਆ ਉਹ ਉਸ ਦੇ ਉੱਤੇ ਸਮਝੌਤਾ ਜਿਹੜਾ ਉਹ ਕਰੇ, ਜਿਸ ਕਰਕੇ ਸਾਰੇ ਹੀ ਅਮਰੀਕਾ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਕੁਛ ਨਾ ਕੁਛ ਰਾਹਤ ਜਿਹੜੀ ਉਹ ਮਿਲੇ। ਉੱਧਰ ਬਰਨੀ ਸੈਂਡਰਸ ਅਤੇ ਉਸਦੇ ਨਾਲ ਕੁਛ ਹੋਰ ਸਾਥੀ ਸੈਨੇਟਰਸ ਅਤੇ ਜਿਹੜੇ ਰਿਪਰੈਜ਼ੈਂਟੇਟਿਵਸ ਆ, ਉਹਨਾਂ ਨੇ ਮਿਲ ਕੇ ਇੱਕ ਨਵਾਂ ਬਿੱਲ ਲਿਆਉਣ ਦੀ ਉਹਨਾਂ ਦੀ ਕੋਸ਼ਿਸ਼ ਆ ਵੀ $1200 ਡਾਇਰੈਕਟ ਜਿਹੜੀਆਂ ਪੇਮੈਂਟਸ ਆ ਉਹ ਲੋਕਾਂ ਨੂੰ ਜਿਹੜੀਆਂ ਦਿੱਤੀਆਂ ਜਾਣ। ਉਹ ਸਾਰੇ ਸਟਿਮੂਲਸ ਪੈਕੇਜ ਤੋਂ ਵੱਖ ਤੌਰ ਦੇ ਉੱਤੇ ਇਹ ਬਿੱਲ ਲਿਆਉਣ ਦੀ ਜਿਹੜੀ ਕੋਸ਼ਿਸ਼ ਆ। ਮਿਚ ਮਕੋਨਲ ਨੇ ਆਲਰੇਡੀ ਕੱਲ੍ਹ ਦੱਸਿਆ ਵੀ ਜਿਹੜਾ ਬਾਈ ਪਾਰਟੀਜ਼ਨ ਸਟਿਮੂਲਸ ਬਿੱਲ ਸੀਗਾ ਉਸ ਨੂੰ ਉਹ ਸਮਰਥਨ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਸੋ ਉਹਨਾਂ ਨੇ ਕਿਹਾ ਵੀ GOP ਦੀ ਸਪੋਰਟ ਜਿਹੜੀ ਆ ਉਹ ਨਹੀਂ ਹੈਗੀ, ਜਦ ਕਿ ਕਈ ਜਿਹੜੇ GOP ਦੇ ਜਿਹੜੇ ਸੈਨੇਟਰਸ ਆ ਉਹਨਾਂ ਨੇ ਡੈਮੋਕ੍ਰੇਟ ਸੈਨੇਟਰਸ ਦੇ ਨਾਲ ਮਿਲ ਕੇ ਜਿਹੜਾ $908 ਬਿਲੀਅਨ ਦਾ ਜਿਹੜਾ ਬਿੱਲ ਸੀ ਉਸ ਨੂੰ ਉਸ ਦਾ ਪ੍ਰਸਤਾਵ ਜਿਹੜਾ ਆ ਉਹ ਰੱਖਿਆ ਸੀਗਾ। ਜੀ,
ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਦੇ ਵਿੱਚ ਲਗਭਗ ਮੈਜੋਰਟੀ ਜਿਹੜੀ ਸਟੇਟ ਆ ਕੈਲੀਫੋਰਨੀਆ ਦੀ, ਉਹ ਸਟੇ ਐਟ ਹੋਮ ਆਰਡਰ ਉਹਦੇ ਵਿੱਚ ਆਲਰੇਡੀ ਚੱਲ ਰਿਹਾ ਹੈਗਾ। ਆਪਾਂ ਦੇਖਿਆ ਵੀ ਇੰਡੋਰ ਡਾਈਨਿੰਗ, ਬਾਰਬਰ ਸ਼ਾਪਸ, ਜਿਮ, ਹੋਰ ਬਹੁਤ ਇਦਾਂ ਦੀਆਂ ਚੀਜ਼ਾਂ ਬੰਦ ਕੀਤੀਆਂ ਗਈਆਂ। ਪਰ ਇੱਕ ਛੋਟਾ ਜਿਹਾ ਟਾਊਨ ਸਦਰਨ ਕੈਲੀਫੋਰਨੀਆ ਦੇ ਵਿੱਚ ਸਲੋਵੈਂਗ, ਉੱਥੇ ਦੇ ਮੇਅਰ ਕਹਿੰਦਾ ਵੀ ਅਸੀਂ ਨਹੀਂ ਮੰਨਦੇ ਇਦਾਂ ਦੇ ਆਰਡਰ ਨੂੰ, ਤੇ ਉਹ ਕਹਿੰਦੇ ਆ ਵੀ ਉਹਨਾਂ ਨੇ ਆਪਣੀ ਸਿਟੀ ਕੌਂਸਲ ਦੇ ਵਿੱਚ ਮਤਾ ਪਾ ਕੇ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਉਸੇ ਤਰ੍ਹਾਂ ਓਪਨ ਕਰਨ ਦੇ ਲਈ ਕਿਹਾ ਹੈਗਾ। ਜੀ, ਤੇ ਹਰਜੋਤ ਸਿੰਘ, ਜਿਹੜਾ ਬਰਨੀ ਸੈਂਡਰਸ ਵਾਲਾ ਮੈਂ ਦੱਸਿਆ ਸੀਗਾ, ਉਸ ਦੇ ਵਿੱਚ ਇੱਕ ਜਿਹੜੇ ਇੰਡੀਪੈਂਡੈਂਟ ਤੇ ਇੱਕ ਜਿਹੜੇ ਰਿਪਬਲਿਕਨ ਸੈਨੇਟਰ ਜੋਸ਼ ਹੌਲੀ, ਉਹਨਾਂ ਨੇ ਮਿਲ ਕੇ ਇਹ ਜਿਹੜਾ ਪ੍ਰਸਤਾਵ ਹੁਣ ਜਿਹੜਾ ਉਹ ਰੱਖਿਆ ਆ। ਕਹਿੰਦੇ ਵੀ ਇਹ ਘੱਟ ਹੀ ਜਿਹੜਾ ਦੇਖਿਆ ਗਿਆ ਵੀ ਇੱਦਾਂ ਦੋਨੋਂ ਤਰਫੋਂ ਜਿਹੜਾ ਮਿਲ ਕੇ ਆ ਰਹੇ ਹੋਣ। ਉਹ ਕਹਿੰਦੇ ਵੀ ਸੈਕਿੰਡ ਰਾਊਂਡ ਆਫ ਸਟਿਮੂਲਸ ਚੈੱਕ ਜਿਹੜੇ ਆ ਉਹ ਦੇਣੇ ਚਾਹੀਦੇ ਆ। ਉਹਨਾਂ ਨੇ ਬਾਕੀ ਹੋਰ ਇਸ ਦੇ ਵਿੱਚ ਕਿਸੇ ਵੀ ਚੀਜ਼ ਦਾ ਜਿਹੜਾ ਪ੍ਰਪੋਜ਼ਲ ਆ ਉਹ ਨਹੀਂ ਰੱਖਿਆ ਵੀ 75,000 ਜਿੱਦਾਂ ਪਹਿਲੋਂ ਮੱਦ ਸੀਗੀ ਇਨਕਮ ਵਾਲੀ, ਉਸ ਦੇ ਹਿਸਾਬ ਦੇ ਨਾਲ $1,200 ਦਾ ਜਿਹੜਾ ਚੈੱਕ ਆ ਉਹ ਅਮਰੀਕਨ ਜਿਹੜੇ ਲੋਕ ਆ ਉਹਨਾਂ ਨੂੰ ਉਹ ਦਿੱਤਾ ਜਾਵੇ। ਉੱਧਰ ਮੈਨਹੈਟਨ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਲੈਂਡਰ ਤੇ ਇੰਸ਼ੋਰੈਂਸ ਬ੍ਰੋਕਰੇਜ ਕੰਪਨੀ ਆ, ਉਸ ਦੀ ਇਨਵੈਸਟੀਗੇਸ਼ਨ ਜਾਂਚ ਕਹਿੰਦੇ ਆ ਵੀ ਉਸ ਨੂੰ ਤੇਜ਼ ਕਰ ਦਿੱਤਾ ਆ। ਕਹਿੰਦੇ ਵੀ ਇੱਥੋਂ ਇਹ ਲੱਗ ਰਿਹਾ ਵੀ ਰਾਸ਼ਟਰਪਤੀ ਦੇ ਅਹੁਦੇ 'ਤੇ ਜਾਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਉੱਤੇ ਇਹ ਇੱਕ ਤਲਵਾਰ ਜਿਹੜੀ ਉਹ ਲਟਕੀ ਰਹਿ ਸਕਦੀ ਆ। ਜਿਹੜੇ ਕ੍ਰਿਮੀਨਲ ਚਾਰਜਿਸ ਉਹਨਾਂ ਉੱਤੇ ਲਾਉਣ ਦੀ ਕੋਸ਼ਿਸ਼ਾਂ ਆ ਉਹ ਹੋ ਸਕਦੀਆਂ ਨੇ। ਹੁਣ ਦੇਖਣਾ ਹੋਊਗਾ ਵੀ ਕੀ ਰਾਸ਼ਟਰਪਤੀ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਹੋਰ ਉਹਨਾਂ ਲੋਕਾਂ ਨੂੰ ਜਿਹੜਾ ਆ ਉਹ ਪ੍ਰੈਜ਼ੀਡੈਂਸ਼ੀਅਲ ਪਾਰਡਨ ਦੇ ਕੇ ਜਾਂਦੇ ਨੇ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਪੀਪੀਪੀ ਲੋਨਸ ਨੂੰ ਲੈ ਕੇ ਹੈਗੀ ਆ। ਇਸ ਨਵੇਂ ਸਟਿਮੂਲਸ ਪੈਕੇਜ ਦੇ ਵਿੱਚ ਫੇਰ ਰੱਖਿਆ ਜਾ ਸਕਦਾ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ, ਪਰ ਇਸ ਵਾਰੀ ਜਿਹੜਾ ਆ ਕਾਂਗਰਸ ਨੂੰ ਬਹੁਤ ਧਿਆਨ ਦੇ ਨਾਲ ਦੇਖਣਾ ਪਊਗਾ। ਪਿਛਲੀ ਵਾਰੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ ਪੂਰੀ ਜਿਹੜੀ ਆ ਲੁੱਟ ਮਚਾਈ ਹੈਗੀ ਆ, ਤੇ ਜੇ ਦੇਖਦੇ ਜਾਈਏ ਕਹਿੰਦੇ ਵੀ 1000 ਦੇ ਕਰੀਬ ਸੋਨਿਕ ਡਰਾਈਵ ਇਨਸ, ਇਹ ਜਿਹੜੀ ਫਰੈਂਚਾਈਜ਼ੀ ਹੈਗੀ ਆ, ਉਹਨਾਂ ਨੇ ਲਗਭਗ $100 ਮਿਲੀਅਨ ਦੇ ਕਰੀਬ ਜਿਹੜਾ ਆ ਲੋਨ ਲਿਆ ਹੈਗਾ ਆ। ਸੋ ਬਾਅਦ ਦੇ ਵਿੱਚ ਕਹਿੰਦੇ ਕਈ ਜਿਹੜੇ ਆ EMPLOYEE ਉਹਨਾਂ ਨੇ ਲੇ ਆਫ ਵੀ ਕਰ ਦਿੱਤੇ, ਜਦੋਂ ਉਹਨਾਂ ਕਹਿੰਦੇ ਵੀ ਸਾਡੇ ਪੈਸੇ ਖਤਮ ਹੋ ਗਏ ਹੈਗੇ ਆ। ਸੋ PPP ਕਰਕੇ ਜਿਹੜੀ ਗਵਰਨਮੈਂਟ ਆ ਉਹ ਕਹਿ ਰਹੀ ਆ ਵੀ 9 ਲੱਖ ਦੇ ਕਰੀਬ ਨੇਸ਼ਨ ਵਾਈਡ ਜਿਹੜੀਆਂ ਜੌਬਸ ਅਸੀਂ ਬਚਾਈਆਂ ਹੈਗੀਆਂ, ਪਰ ਇਹਦਾ ਮਿਸਯੂਜ਼ ਬਹੁਤ ਹੋਇਆ। ਸੋ ਹੁਣ ਨਵਾਂ ਜਿਹੜਾ ਸਟਿਮੂਲਸ ਪੈਕੇਜ ਆਉਂਦਾ ਉਹ 'ਚ ਦੇਖਦੇ ਆ ਵੀ ਰੀਅਲੀ ਉਹ ਜਿਹੜੇ ਛੋਟੇ-ਛੋਟੇ ਬਿਜ਼ਨਸ ਉਹਨਾਂ ਦੀ ਸਪੋਰਟ ਕਰੂਗੇ ਜਾਂ ਫਿਰ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਦੀ ਹੀ ਸਪੋਰਟ ਕਰੂਗੇ। ਜੀ, ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਗੈਵਿਨ ਨਿਊਸਮ ਦੇ ਦੁਆਰਾ ਜਿਹੜੀਆਂ ਕੁਛ ਸ਼ੁਰੂ ਕੀਤੀਆਂ ਗਈਆਂ ਜਿਹੜੀਆਂ ਕੰਪਨੀਜ਼ ਜਾਂ ਉਸ 'ਤੇ ਕਹਿ ਲਓ ਵੀ ਉੱਥੇ ਤਾਰਾਂ ਜਿਹੜੀਆਂ ਉੱਥੇ ਜੁੜਦੀਆਂ ਆ, ਉਹਨਾਂ ਸਮੋਲ ਬਿਜ਼ਨਸਿਸ ਦੇ ਲਈ ਜਿਹੜੀ ਇਹ PPP ਪਲਾਨਸ ਸੀਗੇ, ਉਹਨਾਂ ਦੇ ਵਿੱਚੋਂ $3 ਮਿਲੀਅਨ ਇਸ ਦੇ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਇਹ ਡਾਟਾ ਜਿਹੜਾ ਆ ਉਹ ਸਾਹਮਣੇ ਆਇਆ ਆ। ਸੋ ਪਲਮ ਜੈਕ ਗਰੁੱਪ ਜਿਸ ਦੇ ਵਿੱਚ ਇਹ ਜੁੜਿਆ ਹੋਇਆ ਆ ਗੈਵਿਨ ਨਿਊਸਮ, ਉਹਨਾਂ ਨੂੰ ਜਿਹੜੇ ਆ $3.5 ਲੱਖ ਦਾ ਜਿਹੜਾ PPP ਲੋਨ ਜਿਹੜਾ ਉਹ ਮਿਲਿਆ ਸੀਗਾ। ਅਤੇ ਇਹੀ ਨਹੀਂ, ਹੋਰ ਇਸ ਜਿਹੜੇ ਗਰੁੱਪ ਦੇ ਅੰਡਰ ਆਉਂਦੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ $3 ਮਿਲੀਅਨ ਤੱਕ ਦੇ ਜਿਹੜੇ ਆ ਉਹ ਪਲਾਨ ਜਿਹੜੇ PPP ਲੋਨ ਜਿਹੜੇ ਉਹ ਮਿਲੇ ਨੇ। ਸੋ ਇਸ ਨੂੰ ਲੈ ਕੇ ਵੀ ਹੁਣ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹ ਜਿਹੜੇ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਘਿਰੇ ਆ। ਬਹੁਤ ਘੱਟ ਜਿਹੜਾ ਆ ਹੁੰਦਾ ਆ ਓਬਵੀਅਸਲੀ, ਜਿਹੜੇ ਓਪੋਜੀਸ਼ਨ ਵਾਲੇ ਆ ਰੀਕਾਲ ਦੀਆਂ ਗੱਲਾਂ ਕਰਦੇ ਰਹਿੰਦੇ ਆ, ਪਰ ਗਵਰਨਰ ਗੈਵਿਨ ਨਿਊਸਮ ਨੂੰ ਮਿਲਦਾ ਸਭ ਤੋਂ ਵੱਡਾ ਜਿਹੜਾ ਇੱਕ ਐਫਰਟ ਜਿਹੜਾ ਉਹ ਦੇਖਿਆ ਜਾ ਰਿਹਾ ਇਸ ਦੇ ਖਿਲਾਫ ਵੀ ਉਹਨਾਂ ਨੂੰ ਰੀਕਾਲ ਜਿਹੜਾ ਉਹ ਕੀਤਾ ਜਾਵੇ। ਇਹੀ ਨਹੀਂ, ਇਨਫੈਕਟ ਜਿਹੜੀ ਫਾਰਮਰਸ ਪ੍ਰੋਟੈਸਟ ਰੈਲੀ ਜਿਹੜੀ ਹੋ ਰਹੀ ਸੀ, ਉੱਥੇ ਵੀ ਗਵਰਨਰ ਗੈਵਿਨ ਨਿਊਸਮ ਦੀ ਰੀਕਾਲ ਵਾਲੇ ਜਿਹੜੇ ਫਟੇ ਲੈ ਕੇ ਕਈ ਲੋਕ ਉਹ ਵੀ ਪਹੁੰਚੇ ਸੀ, ਅਤੇ ਆਪਣੇ ਕਈ ਲੋਕਾਂ ਨੇ ਉੱਥੇ ਜਿਹੜੇ ਉਸ ਦੇ ਉੱਤੇ ਸਾਈਨ ਵੀ ਕੀਤੇ ਸੀਗੇ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੇ ਜੋ ਬਾਈਡਨ ਤੇ ਕਮਲਾ ਹੈਰਿਸ ਆ, ਦੋਨਾਂ ਨੂੰ ਜਿਹੜਾ ਟਾਈਮ ਮੈਗਜ਼ੀਨ ਆ ਉਹਨਾਂ ਨੇ ਇਸ ਵਾਰੀ ਪਰਸਨ ਆਫ ਦਾ ਈਅਰ ਜਿਹੜਾ 2020 ਦਾ ਉਹ ਚੁਣਿਆ ਹੈਗਾ। 11ਵੇਂ ਸਿਟਿੰਗ ਪ੍ਰੈਜ਼ੀਡੈਂਟ ਆ ਜਿਨ੍ਹਾਂ ਨੂੰ ਕਿਸੇ ਕੈਂਡੀਡੇਟ ਨੇ ਜਿਹੜਾ ਰੀ-ਇਲੈਕਸ਼ਨ ਬਿਡ ਦੇ ਟਾਈਮ ਦੇ ਉੱਤੇ ਹਰਾਇਆ ਹੈਗਾ। ਤੇ ਕਮਲਾ ਹੈਰਿਸ ਪਹਿਲੀ ਜਿਹੜੀ ਆ ਫਸਟ ਫੀਮੇਲ ਵਾਈਸ ਪ੍ਰੈਜ਼ੀਡੈਂਟ USA ਦੀ ਹਿਸਟਰੀ 'ਚ ਹੋਊਗੀ।
ਜੀ ਬਿਲਕੁਲ। ਸੋ ਕਾਫੀ ਜਿਹੜੇ ਇਸ ਦੇ ਵਿੱਚ ਨਾਮ ਜਿਹੜੇ ਉਹ ਆ ਰਹੇ ਸੀ। ਸੋ ਟਾਈਮ ਮੈਗਜ਼ੀਨ ਅਮਰੀਕਾ ਦੀ ਪੋਲੀਟਿਕਸ ਦੇ ਉੱਤੇ ਹੀ ਇੱਦਾਂ ਲੱਗਦਾ ਹੈ ਕਿਤੇ ਨਾ ਕਿਤੇ ਜ਼ਿਆਦਾ ਆ ਉਹ ਧਿਆਨ ਜਿਹੜੀ ਉਹ ਰੱਖਦੀ ਆ। ਉੱਦਾਂ ਆਪਾਂ ਦੇਖਿਆ ਗਿਆ ਸੀਗਾ ਵੀ ਇਸ ਜਿਹੜੇ ਪਰਸਨ ਆਫ ਦਾ ਈਅਰਸ ਦੇ ਲਈ ਕਾਫੀ ਜਿਹੜੇ ਨਾਮ ਜਿਹੜੇ ਉਹ ਸੀਗੇ, ਰਾਸ਼ਟਰਪਤੀ ਟਰੰਪ ਦਾ ਵੀ ਨਾਮ ਜਿਹੜਾ ਕਈਆਂ ਨੇ ਨਿਯੁਕਤ ਜਿਹੜਾ ਉਹ ਕੀਤਾ ਸੀ। ਇਨਫੈਕਟ ਨੋਬਲ ਪੀਸ ਵਾਸਤੇ ਵੀ ਜਿਹੜਾ ਉਹਨਾਂ ਦਾ ਨਾਮ ਜਿਹੜਾ ਆ ਉਹ ਕੀਤਾ ਹੋਇਆ ਆ। ਪਰ ਦੇਖਦੇ ਹਾਂ ਉਸ ਦੇ ਵਿੱਚ ਕੀ ਬਣਦਾ ਹੈ। ਅਤੇ ਇਸ ਦੇ ਵਿੱਚ ਤਾਂ ਮੈਨੂੰ ਤਾਂ ਇੱਦਾਂ ਲੱਗਦਾ ਹਰਜੋਤ ਸਿੰਘ ਜੀ ਵੀ ਚਲੋ ਠੀਕ ਹੈ, ਖਬਰ ਆ ਵੀ ਆਪਾਂ ਸ਼ੇਅਰ ਕਰਤੀ ਆ, ਪਰ ਇਸ ਵਾਰ ਤਾਂ ਜਿਹੜੇ ਫਰੰਟ ਲਾਈਨ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਜਿਹੜੀ ਉਹ ਮਾਨਤਾ ਮਿਲਣੀ ਚਾਹੀਦੀ ਸੀ ਵੀ ਜਿਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਇਸ ਕੋਵਿਡ ਪੈਨੇਡੈਮਿਕ ਦੇ ਦੌਰਾਨ ਸਾਰਿਆਂ ਦਾ ਜਿਹੜਾ ਉਹ ਸਾਥ ਦਿੱਤਾ ਹੈ ਅਤੇ ਇਸ ਬਿਮਾਰੀ ਨੂੰ ਜਿਹੜਾ ਘੱਟ ਜਿਹੜੀ ਉਹ ਫੈਲੇ ਜਾਂ ਜਿਹੜੀ ਉਸ ਦੇ ਵਿੱਚ ਬਿਮਾਰ ਹੋਏ ਆ ਉਹਨਾਂ ਲੋਕਾਂ ਦੀ ਜਿਹੜੀ ਉਹਨਾਂ ਨੇ ਮਦਦ ਕੀਤੀ ਆ ਆਪਣੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਤਲੀ ਦੇ ਉੱਤੇ ਹੀ ਰੱਖ ਕੇ ਜਿਹੜੀ ਆ ਜ਼ਿੰਦਗੀ ਉਹ ਤੁਰੇ ਫਿਰਦੇ ਸੀਗੇ ਜਿਸ ਤਰੀਕੇ ਦੇ ਨਾਲ ਆਪਾਂ ਇਸ ਨੇ ਆਰਾਮ ਮਚਾਇਆ ਸੀਗਾ। ਸੋ ਇਹ ਇੱਕ ਡਿਫਰੈਂਟ ਗੱਲ ਆ ਵੀ ਉਹਨਾਂ ਨੂੰ ਇੱਦਾਂ ਲੋਕ ਤਾਂ ਜਿਹੜੀ ਉਹਨਾਂ ਨੂੰ ਪੂਰੀ ਮਾਨਤਾ ਦਿੰਦੇ, ਪਰ ਇਹਦੇ ਨਾਲ ਵੀ ਥੋੜ੍ਹਾ ਬੈਟਰ ਜਿਹੜਾ ਉਹ ਲੱਗਦਾ ਸੀਗਾ। ਕੋਵਿਡ-19 ਦੇ ਸੰਬੰਧ ਦੇ ਵਿੱਚ ਜੇ ਗੱਲਬਾਤ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ UC ਡੇਵਿਸ ਜਿਹੜਾ ਸੈਂਟਰ ਸੈਕਰਾਮੈਂਟੋ ਦੇ ਵਿੱਚ ਆ, ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਪਈ ਇਹ ਜਿਹੜੇ ਵੈਕਸੀਨ ਆ ਉਹ ਮਿਲਣੇ ਸ਼ੁਰੂ ਹੋ ਗਏ ਆ। ਸੋ ਅਗਲੇ ਹਫਤੇ ਤੋਂ ਮੰਡੇ ਤੋਂ ਹੀ ਸਟਾਰਟਿੰਗ UC ਡੇਵਿਸ ਦੇ ਜਿਹੜਾ ਹੈਲਥ ਸੈਂਟਰ ਹੈਗੇ ਆ ਉਹ ਟੀਕੇ ਲਾਣੇ ਸ਼ੁਰੂ ਕਰਨਗੇ ਸੈਕਰਾਮੈਂਟੋ ਏਰੀਏ ਦੇ ਵਿੱਚ। ਜਿਹੜਾ ਨਵਾਂ ਟੀਕਾ ਆਪਾਂ ਉਹਦੀ ਗੱਲ ਕਰ ਰਹੇ ਹਾਂ, ਫਾਈਜ਼ਰ ਤੇ ਜਿਹੜੀ ਨਵੀਂ ਕੰਪਨੀ ਆ ਉਹਨਾਂ ਦਾ ਹੈਗਾ ਆ ਜੀ। ਜੀ ਬਿਲਕੁਲ। ਸੋ ਇਹ ਦੇਖਦੇ ਹਾਂ ਹਰਜੋਤ ਸਿੰਘ ਜੀ ਇਹ ਕੀ ਬਣਦਾ। ਸੋ ਅਮਰੀਕਾ ਨੂੰ ਕੁੱਲ 6.5 ਮਿਲੀਅਨ ਡੋਜ਼ਿਸ ਜਿਹੜੀਆਂ ਆ ਫਾਈਜ਼ਰ ਦੇ ਉਸ ਵੈਕਸੀਨ ਦੀਆਂ ਜਿਹੜੀਆਂ ਮਿਲਦੀਆਂ ਆ। ਆਈ ਥਿੰਕ CDC ਦੀ ਬਹੁਤ ਹੀ ਜਲਦ ਇੱਕ ਮੀਟਿੰਗ ਆ ਉਹ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਡਿਸਾਈਡ ਕਰਨਾ ਆ ਵੀ ਇਹ 6.5 ਮਿਲੀਅਨ ਡੋਜ਼ਿਸ ਆ ਉਸ ਨੂੰ ਕਿਸ ਹਿਸਾਬ ਦੇ ਨਾਲ ਵੰਡਿਆ ਜਾਊਗਾ, ਕਿੰਨਾਂ ਨੂੰ ਪਹਿਲੋਂ ਲੱਗਣੀਆਂ, ਕਿੰਨਾਂ ਨੂੰ ਬਾਅਦ 'ਚ ਲੱਗਣੀਆਂ ਆ। ਅਤੇ ਫਾਈਜ਼ਰ ਨੇ ਉੱਦਾਂ ਕੁਝ ਸਮਾਂ ਪਹਿਲਾਂ ਇਸ ਨੂੰ ਕਲੀਅਰ ਕੀਤਾ ਸੀ ਵੀ ਅਮਰੀਕਾ ਨੂੰ ਹੋਰ ਜਿਹੜੀਆਂ ਵਾਧੂ ਡੋਜ਼ਿਸ ਆ ਉਹ ਮਿਲਣ ਦੇ ਲਈ ਜਿਹੜਾ 5-6 ਮਹੀਨੇ ਦਾ ਇੰਤਜ਼ਾਰ ਕਰਨਾ ਪੈ ਸਕਦਾ ਆ। ਉੱਧਰ ਕੈਨੇਡਾ ਵਾਲਿਆਂ ਨੇ ਵੀ ਇਸ ਨੂੰ ਵੈਕਸੀਨ ਨੂੰ ਅਪਰੂਵ ਤਾਂ ਜਿਹੜਾ ਉਹ ਕਰ ਦਿੱਤਾ ਆ। ਉਹ ਆਉਣੀ ਜਾਣੀ ਇੱਧਰੋਂ ਆ ਅਤੇ ਅਮਰੀਕਾ ਅਤੇ ਕੈਨੇਡਾ ਦੇ ਦਰਮਿਆਨ ਆਪਾਂ ਨੂੰ ਪਤਾ ਹੀ ਆ ਵੀ ਇਸ ਟਾਈਮ ਕਿੱਦਾਂ ਦੇ ਜਿਹੜੇ ਆ ਉਹ ਰਿਲੇਸ਼ਨ ਨਾਲ ਦੇ ਨਾਲ ਚੱਲ ਰਹੇ ਆ। ਅਤੇ ਅਮਰੀਕਾ ਚਾਹੁੰਦਾ ਵੀ ਉਹ ਡੋਜ਼ਿਸ ਪਹਿਲੋਂ ਬਾਹਰ ਜਾਣ ਦੀ ਬਜਾਏ ਜਿਹੜੇ ਆ ਆਪਣੇ ਕੋਲ ਜਿਹੜੀਆਂ ਉਹ ਰਹਿਣ। ਸੋ ਇਹ ਵੀ ਇੱਕ ਵੱਡੀ ਚੁਣੌਤੀ ਆ ਇਸ ਟਾਈਮ ਕੈਨੇਡਾ ਦੇ ਲਈ ਵੀ ਜਿਹੜੀ ਉਹ ਹੋਵੇਗੀ। ਅਤੇ ਅਮਰੀਕਾ ਨੂੰ ਵੀ ਜਲਦੀ ਜਿਹੜਾ ਉਹ ਦੇਖਣਾ ਪਊਗਾ ਵੀ ਇੱਥੇ ਇਹਨਾਂ ਤੋਂ ਡੋਜ਼ਿਸ ਜਿਹੜੀਆਂ ਆ ਉਹ ਜਲਦ ਕਿੱਦਾਂ ਅਤੇ ਪਹਿਲੋਂ ਜਿਹੜੀਆਂ ਉਹ ਲਈਆਂ ਜਾ ਸਕਣ। ਬਿਲਕੁਲ, ਕਹਿੰਦੇ ਟੀਕੇ ਤਾਂ ਹੁਣ ਆਉਣੇ ਸ਼ੁਰੂ ਹੋ ਗਏ ਵੈਕਸੀਨ ਵਾਲੇ, ਅਤੇ ਇਹਨੂੰ ਲੋਕਾਂ ਤੱਕ ਕਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਨਾ ਹੈ ਵੀ ਤੁਸੀਂ ਇਹ ਵੈਕਸੀਨ ਲਵਾਓ। ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਿਕ ਜਿਹੜੇ ਕਹਿੰਦੇ ਵੀ ਮਿਨੋਰਟੀ ਕਮਿਊਨਿਟੀਜ਼ ਤੇ ਜਿਹੜੇ ਇਮੀਗ੍ਰੈਂਟਸ ਆ ਉਹ ਇਸ ਟੀਕਾ ਲਾਉਣ ਤੋਂ ਜਿਹੜਾ ਥੋੜ੍ਹਾ ਹਿਚਕਚਾਹਟ ਕਰ ਰਹੇ ਹੈਗੇ ਆ। ਸਭ ਤੋਂ ਵੱਧ ਜਿਹੜੀ ਨਾ ਆ ਉਹ ਨਵਾਹੋ ਨੇਸ਼ਨ ਵਾਲੇ ਜਿਹੜੇ ਰੈੱਡ ਇੰਡੀਅਨ ਜਿਹੜੇ ਐਕਚੁਅਲੀ ਮਾਲਕ ਹੈਗੇ ਆ, ਉਹਨਾਂ 'ਚ ਵੀ ਇੰਨਾ ਜਿਹੜਾ ਟਰਸਟ ਨਹੀਂ ਹੈਗਾ ਗਵਰਨਮੈਂਟ ਦੇ ਵਿੱਚ। ਕਹਿੰਦੇ ਪਤਾ ਨਹੀਂ ਵੀ ਸਾਨੂੰ ਖਰੇ ਇਹਨਾਂ ਨੇ ਮਾਰ ਹੀ ਦੇਣਾ ਆ, ਕਿਉਂਕਿ ਪਿਛਲੇ ਸਮੇਂ ਉਹਨਾਂ ਨਾਲ ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਧੱਕੇ ਹੋਏ ਹੈਗੇ ਆ। ਸੋ ਇਹ ਜਿਹੜਾ ਗਵਰਨਮੈਂਟ ਆ ਉਹਨਾਂ ਨੂੰ ਇਹ ਸਾਰੀਆਂ ਕਮਿਊਨਿਟੀਆਂ 'ਤੇ ਬਹੁਤ ਜ਼ਿਆਦਾ ਵਰਕਆਊਟ ਕਰਨਾ ਪੈਣਾ ਤਾਂ ਕਿ ਉਹਨਾਂ ਦਾ ਟਰਸਟ ਬਣੇ ਅਤੇ ਉਹ ਵੈਕਸੀਨ ਲਵਾ ਲੈਣ। ਜੀ ਸੈਨੇਟਰ ਟਿਮ ਕਾਟਨ ਆਰਕਨਸਾ ਤੋਂ ਰਿਪਬਲਿਕਨ, ਉਹਨਾਂ ਨੇ ਫੌਕਸ ਦੇ ਨਾਲ ਅੱਜ ਇੱਕ ਇੰਟਰਵਿਊ ਦੇ ਵਿੱਚ ਕੁਝ ਸਮਾਂ ਪਹਿਲਾਂ ਜਿਹੜਾ ਉਹ ਕਿਹਾ ਸੀਗਾ, ਕਹਿੰਦੇ ਵੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨੋਮੀਨੀ ਆ ਅਲਹੈਂਦਰੋ ਮਾਯੋਰਕਸ, ਜਿਨ੍ਹਾਂ ਦੇ ਉੱਤੇ ਉਸ ਟਾਈਮ ਦੇ ਉੱਤੇ ਬਰਾਕ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਇੰਸਪੈਕਟਰ ਜਨਰਲ ਨੇ ਇਹ ਪਾਇਆ ਸੀਗਾ ਵੀ ਉਹ ਗਿਲਟੀ ਸੀਗੇ, ਦੋਸ਼ੀ ਸੀਗੇ ਚਾਈਨੀਜ਼ ਨੈਸ਼ਨਲਸ ਨੂੰ ਗ੍ਰੀਨ ਕਾਰਡ ਸੈੱਲ ਕਰਨ ਦੇ ਲਈ, ਵੀ ਹੁਣ ਉਹਨਾਂ ਨੂੰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਦੀ ਨਿਗਰਾਨੀ ਹੇਠ ਜਿਹੜੀ ਉਹ ਚੱਲੇਗੀ। ਕਹਿੰਦੇ ਵੀ ਤੁਸੀਂ ਸੋਚੋ ਇਸ ਦੇ ਬਾਰੇ ਵੀ ਕਿਸ ਤਰੀਕੇ ਦੇ ਨਾਲ ਸਿਟੀਜ਼ਨਸ਼ਿਪ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਸੈੱਲ ਕਰ ਰਹੇ ਸੀਗੇ ਵੈਲ ਕਨੈਕਟਡ ਚਾਈਨੀਜ਼ ਨੈਸ਼ਨਲਸ ਨੂੰ ਜਿਹੜੀ ਡੈਮੋਕ੍ਰੇਟ ਪਾਰਟੀ ਡੋਨਰਸ ਦੇ ਬਿਹਾਵ ਦੇ ਉੱਤੇ। ਕਹਿੰਦੇ ਵੀ ਇਹ ਇੱਕ ਡਿਸਕੁਆਲੀਫਾਈਂਗ ਫੈਕਟਰ ਜਿਹੜਾ ਉਹਨਾਂ ਦਾ ਬਣਦਾ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਅਜਿਹੇ ਲੋਕ ਆ ਉਹ ਲੀਡ ਨਾ ਕਰਨ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਹੁਣ ਤੋਂ ਥੋੜ੍ਹਾ ਸਮਾਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ। ਜੀ
ਉਸ ਤੋਂ ਬਾਅਦ 'ਚ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਜੀ 11:30 ਤੋਂ ਲੈ ਕੇ 12:30 ਵਜੇ ਤੱਕ, ਫਿਰ ਕੁਝ ਗੱਲਾਂ ਕੁਝ ਗੀਤ ਜਿਹੜਾ ਜੀ ਉਹ ਪ੍ਰੋਗਰਾਮ 12:30 ਵਜੇ, 2 ਵਜੇ ਪ੍ਰੋਗਰਾਮ ਨਜ਼ਰੀਆ, 3:45 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, ਅਤੇ ਫਿਰ 4 ਵਜੇ ਜਿਹੜਾ ਪ੍ਰੋਗਰਾਮ ਆਵੇਗਾ ਘਰ ਸੰਸਾਰ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸ਼ਾਮ ਦੇ ਦੀਵਾਨ ਜਿਹੜੇ ਆ ਗੁਰਬਾਣੀ ਦੇ ਆਪਾਂ ਉਹ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 8 ਵਜੇ ਫਿਰ ਸਿੱਖ ਇਤਿਹਾਸ, 8:15 ਤੋਂ 8:30 ਦੇ ਵਿੱਚ ਅਪਡੇਟ ਜਿਹੜਾ ਜੀ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ ਜਿਹੜਾ ਜੀ ਉਹ ਪ੍ਰੋਗਰਾਮ ਆਵੇਗਾ। ਸੋ ਇੱਦਾਂ ਹੀ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ, ਅਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA